ਅਗਲੀ ਜਿਹੜੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਫਾਸਟ ਫੂਡ ਮਹਿੰਗਾ ਹੋਣ ਜਾ ਰਿਹਾ ਆ। ਜਿਵੇਂ ਆਪਾਂ ਸਭ ਜਾਣਦੇ ਹਾਂ, ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸ਼ੁਰੂਆਤ ਦੇ ਵਿੱਚ ਮਿਨੀਮਮ ਵੇਜ ਜਿਹੜੇ ਫਾਸਟ ਫੂਡ ਵਾਲਿਆਂ ਦੀ ਉਸ ਨੂੰ ਵਧਾਇਆ ਗਿਆ ਹੈਗਾ। ਕਈ ਥਾਵਾਂ ਦੇ ਉੱਤੇ ਜਿਹੜੀ ਫਾਸਟ ਫੂਡ ਇੰਪਲਾਈਜ਼ ਆ ਉਹਨਾਂ ਦੀ ਤਨਖਾਹ ਜਿਹੜੀ ਆ $20 ਪ੍ਰਤੀ ਘੰਟਾ ਜਿਹੜਾ ਹੈ ਉਹ ਅਪ੍ਰੈਲ ਦੇ ਵਿੱਚ ਹੋ ਜਾਊਗੀ। ਇਸੇ ਤਰੀਕੇ ਦੇ ਨਾਲ ਹੁਣ ਇੱਕ ਸਦਰਨ ਕੈਲੀਫੋਰਨੀਆ ਦੀ ਫੂਡ ਫਰੈਂਚਾਈਜ਼ੀ ਦੇ ਓਨਰ ਨੇ ਇਹ ਇਸ਼ਾਰੇ ਕੀਤੇ ਆ ਵੀ ਉਹ ਜਿਹੜੀ ਇਨਕਮ ਵਧਣ ਦੇ ਨਾਲ ਉਹਨਾਂ ਦੀ ਤਨਖਾਹ ਵਧਣ ਦੇ ਨਾਲ ਲੋਕਾਂ ਨੂੰ ਜਿਹੜਾ ਫੂਡ ਆ ਉਹ ਹੋਰ ਮਹਿੰਗਾ ਹੋਊਗਾ। ਫੈਟ ਬਰਗਰ ਰੈਸਟੋਰੈਂਟਸ ਵਾਲਿਆਂ ਨੇ ਜਿਹੜੇ ਓਨਰ ਮਾਰਕਸ ਵਾਲਬਰਗ ਬਿਜ਼ਨਸ ਇਨਸਾਈਡਰ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਸਾਡੇ ਕੋਲ ਹੁਣ ਹੋਰ ਕੋਈ ਆਪਸ਼ਨ ਨਹੀਂ ਹੈਗਾ ਕਿ ਇਸ ਦੇ ਚੱਲਦਿਆਂ ਬਾਕੀ ਹੋਰ ਵੱਡੀਆਂ ਫਰੈਂਚਾਈਜ਼ਿਸ ਵੀ ਇੱਦਾਂ ਜਿਹੜੀਆਂ ਉਹ ਕਰਨਗੀਆਂ। ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਆਲਰੇਡੀ ਮੈਕਡੋਨਲਡ ਦੇ ਚਿਪੋਟਲੇ ਮੈਕਸੀਕਨ ਗ੍ਰਿਲ ਉਹਨਾਂ ਦੇ ਐਗਜ਼ੈਕਟਿਵਸ ਨੇ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਆ ਵੀ ਉਹਨਾਂ ਦੀਆਂ ਪ੍ਰਾਈਸਿਸ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈਗਾ ਆ। ਨਵੰਬਰ ਦੇ ਵਿੱਚ ਹੋਈ ਇੱਕ ਕਾਨਫਰੰਸ ਕਾਲ ਦੇ ਵਿੱਚ CEO ਜਿਹੜੇ ਕ੍ਰਿਸ ਕੈਂਪਕਿੰਸਕੀ ਹੈਗੇ ਆ, ਉਹਨਾਂ ਨੇ ਦੱਸਿਆ ਸੀਗਾ ਵੀ ਮਿਡ ਟੂ ਹਾਈ ਸਿੰਗਲ ਡਿਜਿਟ ਪਰਸੈਂਟੇਜ ਜਿਹੜਾ ਉਹ ਵਾਧਾ ਹੋ ਸਕਦਾ 1 ਵੀ ਹੋਵੇ ਤੇ ਹੋ ਸਕਦਾ 9% ਤੱਕ ਵੀ ਵਾਧਾ ਜਿਹੜਾ ਉਹ ਕੀਤਾ ਜਾ ਸਕਦਾ। ਪਿਛਲੇ ਮਹੀਨੇ 2 ਜਿਹੜੀਆਂ ਮੇਜਰ ਪੀਜ਼ਾ ਹਟ ਦੀਆਂ ਫਰੈਂਚਾਈਜ਼ਿਸ ਆ ਉਹਨਾਂ ਨੇ ਵੀ ਕਹਿੰਦੇ ਵੀ ਸਾਰੇ ਲੇ ਆਫ ਕਰਤੇ ਸੀਗੇ ਇਨ ਹਾਊਸ ਡਿਲੀਵਰੀ ਜਿਹੜੇ ਡਰਾਈਵਰਸ ਆ ਇਸ ਨਵੇਂ ਲਾ ਦੇ ਕਰਕੇ। ਸੋ ਹੁਣ ਕਈਆਂ ਦੀਆਂ ਨੌਕਰੀਆਂ ਜਾ ਰਹੀਆਂ ਆ ਤੇ ਜਿਹੜੇ ਹੈਗੇ ਆ ਤਨਖਾਹਾਂ ਜ਼ਰੂਰ ਉਹਨਾਂ ਦੀਆਂ ਡੈਫੀਨੇਟਲੀ ਵਧਣਗੀਆਂ, ਪਰ ਉਹ ਇਵੈਂਚੁਅਲੀ ਕਸਟਮਰਸ ਦੇ ਸਿਰ ਦੇ ਉੱਤੇ ਹੀ ਪੈਣ ਜਾ ਰਹੀਆਂ। ਇਮੀਗ੍ਰੇਸ਼ਨ ਦਾ ਮੁੱਦਾ 2 ਕੰਟਰੀਆਂ ਦੇ ਵਿੱਚ ਬਹੁਤ ਹੀ ਜਿਹੜਾ ਇੰਪੋਰਟੈਂਟ ਬਣਿਆ ਹੋਇਆ। ਈਵਨ 2 ਨਹੀਂ, ਤੀਜਾ ਵੀ ਕਹਿ ਸਕਦੇ ਹਾਂ, US, UK ਤੇ ਕੈਨੇਡਾ। UK ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਓਪਨਲੀ ਇਹ ਕਿਹਾ ਕਿ ਜੋ ਵੀ ਇਲੀਗਲ ਇਮੀਗ੍ਰੈਂਟਸ ਉੱਥੇ ਆਉਂਦੇ ਆ ਉਹਨਾਂ ਨੂੰ ਰਵਾਂਡਾ ਨੂੰ ਜਿਹੜਾ ਆ ਡਿਪੋਰਟ ਕਰ ਦਿੱਤਾ ਜਾਊਗਾ। ਹਾਲਾਂਕਿ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਦੇ ਕੁਝ ਲੋਕ ਇਹਦਾ ਵਿਰੋਧ ਕਰ ਰਹੇ ਆ। ਦੂਸਰੇ ਪਾਸੇ ਜੇ ਅਮਰੀਕਾ ਦੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਵੀ ਜਦੋਂ ਹੁਣ ਆਇਓਵਾ ਦੇ ਵਿੱਚ ਵੋਟਾਂ ਪੈ ਕੇ ਹਟੀਆਂ, ਕਹਿੰਦੇ 41% ਜੋ ਵੋਟਰਸ ਆ ਉਹ ਕਹਿੰਦੇ ਵੀ ਇਮੀਗ੍ਰੇਸ਼ਨ ਮੇਨ ਮੁੱਦਾ ਆ। 33% ਇਕੋਨਮੀ, 7% ਫੋਰਨ ਪਾਲਿਸੀ ਤੇ 4% ਹੈਲਥ ਕੇਅਰ। ਤੇ ਦੂਸਰੇ ਪਾਸੇ ਅੱਜ ਟੈਕਸਸ ਦੀ ਅਥਾਰਟੀ ਨੇ ਉਹਨਾਂ ਲੋਕਾਂ ਨੂੰ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ US ਦੇ ਮੈਕਸੀਕੋ ਬਾਰਡਰ ਤੋਂ ਜੋ ਪਾਰਕ ਵਾਲਾ ਇੱਕ ਏਰੀਆ ਹੈ, ਸ਼ੈਲਵੀ ਪਾਰਕ ਏਰੀਆ, ਈਗਲ ਪਾਸ ਚ ਉੱਥੋਂ ਐਂਟਰ ਹੋ ਰਹੇ ਹੈਗੇ ਆ। ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਸਰਕਾਰ ਆ ਉਹਨਾਂ ਨੇ ਟੈਕਸਸ ਦੇ ਗਵਰਨਰ ਨੂੰ ਇਹ ਕਿਹਾ ਵੀ ਤੁਹਾਡੇ ਕੋਲ ਅਗਲੇ ਬੁੱਧਵਾਰ ਤਾਈਂ ਆ ਤੇ ਸਾਡੇ ਜਿਹੜੇ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਨੂੰ ਐਕਸੈਸ ਦਿਓ, ਨਹੀਂ ਤਾਂ ਫਿਰ ਅਸੀਂ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਕੋਲ ਜਾਵਾਂਗੇ। ਪਿਛਲੇ ਦਿਨਾਂ ਦੇ ਵਿੱਚ ਇੱਕ ਸਪੈਨਿਸ਼ ਮੂਲ ਦੀ ਬੀਬੀ ਦੇ ਨਾਲ 2 ਬੱਚਿਆਂ ਦੀ ਮੌਤ ਹੋਈ ਸੀ ਤੇ ਉਹਦਾ ਜਿਹੜਾ ਬਲੇਮ ਆ ਉਹ ਗ੍ਰੈਗ ਐਬਟ ਜੋ ਟੈਕਸਸ ਦੇ ਗਵਰਨਰ ਤੇ ਕਾਫੀ ਸੀ ਪਈ ਇਹਨਾਂ ਨੇ ਰੋਕਿਆ ਬਾਰਡਰ ਪੈਟਰੋਲ ਏਜੰਟਸ ਨੂੰ, ਇਸ ਕਰਕੇ ਉਹਨਾਂ ਦੀ ਮੌਤ ਹੋਈ। ਜਦ ਕਿ ਬਾਅਦ ਦੇ ਵਿੱਚ ਇਹ ਹੁਣ ਪਤਾ ਚੱਲਿਆ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਖੁਦ ਮੰਨ ਲਿਆ ਵੀ ਉਹ ਆਲਰੇਡੀ ਡੁੱਬ ਚੁੱਕੇ ਸੀ ਜਦੋਂ ਮੈਕਸੀਕਨ ਅਥਾਰਟੀਜ਼ ਨੇ US ਅਥਾਰਟੀ ਨੂੰ ਕੰਟੈਕਟ ਕੀਤਾ ਤੇ US ਦੀਆਂ ਜਿਹੜੀਆਂ ਅਥਾਰਟੀਜ਼ ਸੀਗੀਆਂ ਬਾਰਡਰ ਪੈਟਰੋਲ ਏਜੰਟਸ ਨੇ ਜਦੋਂ ਟੈਕਸਸ ਵਾਲਿਆਂ ਨੂੰ ਕਿਹਾ ਵੀ ਸਾਨੂੰ ਜਾਣ ਦਿਓ ਤੇ ਤਦ ਤੱਕ ਉਹਨਾਂ ਦੀ ਕਹਿੰਦੇ ਮੌਤ ਹੋ ਚੁੱਕੀ ਸੀ। ਸੋ ਇਹ ਇੱਕ ਮੁੱਦਾ ਬਹੁਤ ਜ਼ਿਆਦਾ ਜਿਹੜਾ ਆ ਗਰਮਾਇਆ ਹੋਇਆ ਹੈਗਾ ਆ। ਸੋ ਅਲਟੀਮੇਟਲੀ ਕਹਿੰਦੇ ਵੀ ਇਹ ਜਿਹੜੀ ਡੀਬੇਟ ਆ ਇਹ ਸੁਪਰੀਮ ਕੋਰਟ ਦੇ ਵਿੱਚ ਪਹੁੰਚਣ ਜਾ ਰਹੀ ਹੈ। ਜੀ,